BJP's politics depends on Pakistan, Musliman and Khalistan. Shromani Akali Dal MP Harsimrat Kaur Badal. The party whose entire politics is based on Hindu-Muslim polarization, whose entire politics based on Pakistan, Musliman and Khalistan, how come they suddenly thought of judicially utilizing Muslims' money? ਤੁਸੀਂ ਤਾਂ ਇੱਕ ਵੀ ਮੁਸਲਮਾਨ ਨੂੰ ਟਿਕਟ ਨਹੀਂ ਦਿੱਤੀ ਹੋਈ ਤੇ ਜਿਹੜੇ 24 MP ਜਿਨ੍ਹਾਂ ਦੇ ਮਜ਼ਹਬ ਨਾਲ ਸੰਬੰਧਿਤ ਵਕਫ ਐਕਟ ਤੁਸੀਂ ਬਣਾ ਰਹੇ ਹੋ ਉਹਨਾਂ ਸਾਰਿਆਂ ਨੇ ਇਹਦਾ ਵਿਰੋਧ ਕੀਤਾ। The Sikhs, a minority community, have long demanded the amendment of Article 25B. We are Sikhs, not Hindus, but you refuse to acknowledge our identity. Badal said, if you introduce a bill that addresses our concerns, we will support it. ਉਹਨਾਂ ਦਾ ਵਕਫ ਬੋਰਡ ਲੈ ਰਹੇ ਹੋ, ਉਹਨਾਂ 'ਚ ਹਿੰਦੂ ਮੈਂਬਰ ਵੀ ਵਾੜ ਰਹੇ ਹੋ। The Bathinda MP challenged the government to appoint 2 Muslim members to Ram Temple Trust to demonstrate the sincerity. Accused BJP of being the real Tukde gang dividing minority community. This is a classic case of divide and rule, bulldozer politics. You are now dividing Muslims and Shias and Sunnis. You have a history of dividing communities, whether it is Muslims or Sikhs. Viewers, welcome back in our program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਲੋਕ ਸਭਾ ਨੇ ਵਕਫ ਬੋਰਡ ਬਿੱਲ ਜਿਹੜਾ ਹੈ ਪਾਸ ਕਰ ਦਿੱਤਾ ਹੈ ਔਰ ਇਸ ਸੰਬੰਧੀ ਲੋਕ ਸਭਾ ਵਿੱਚ ਹੋਈ ਤਿੱਖੀ ਬਹਿਸ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਨੇ ਬੀਜੇਪੀ ਤੇ ਹੱਲਾ ਬੋਲਦਿਆਂ ਕਿਹਾ ਕਿ ਬੀਜੇਪੀ ਦੀ ਰਣਨੀਤੀ ਜਾਂ ਰਾਜਨੀਤੀ ਪਾਕਿਸਤਾਨ, ਮੁਸਲਮਾਨ ਅਤੇ ਖਾਲਿਸਤਾਨ ਇਹਨਾਂ ਤਿੰਨਾਂ ਲਫ਼ਜ਼ਾਂ ਦੇ ਦੁਆਲੇ ਘੁੰਮਦੀ ਹੈ ਔਰ ਕਾਸ਼ ਬਾਦਲ ਟੱਬਰ ਨੇ ਜਿਸ ਨੇ ਅਕਾਲੀ ਦਲ ਨੂੰ RSS ਦਾ ਹੱਥ ਟੋਕਾ ਬਣਾ ਕੇ ਰੱਖ ਦਿੱਤਾ ਹੈ, ਇਸ ਨੀਤੀ ਨੂੰ ਪਹਿਲਾਂ ਸਮਝਿਆ ਹੁੰਦਾ ਤਾਂ ਇਹ ਕਹਿਣਾ ਬਣਦਾ ਹੈ ਕਿ ਅਬ ਪਛਤਾਏ ਕਿਆ ਹੋਤ ਜਬ ਚਿੜੀਆ ਚੁੱਗੀ ਖੇਤ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਸਵੇਰੇ ਅਕਾਲ ਚੈਨਲ UK ਤੋਂ ਡਾਕਟਰ ਗੁਰਦੀਪ ਸਿੰਘ ਜਿਹੜੇ ਬੜੇ ਸਨਮਾਨਯੋਗ ਐਂਕਰ ਨੇ ਔਰ ਲੰਬਾ ਵਕਤ ਪਹਿਲਾਂ ਪੰਜਾਬ ਰੇਡੀਓ ਤੇ ਵੀ ਰਹੇ, ਉਹਨਾਂ ਦੀ ਕਾਲ ਆਈ ਔਰ ਉਹ ਕਹਿਣ ਲੱਗੇ ਕਿ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ ਵਕਫ ਬੋਰਡ ਦੇ ਉੱਤੇ ਜਿਹੜਾ ਇਹ ਸਾਰਾ ਪਾਰਟ ਜਿਹੜਾ ਬਿੱਲ ਉਹਨਾਂ ਦਾ ਪੇਸ਼ ਹੋਇਆ, ਪਾਸ ਹੋਇਆ, 12 ਘੰਟੇ ਦੀ ਡਿਬੇਟ ਬਾਅਦ ਪਾਸ ਕਰ ਦਿੱਤਾ। ਤੇ ਮੈਂ ਉਹਨਾਂ ਨੂੰ ਕਿਹਾ ਕਿ ਵੀ ਇਸ ਵੇਲੇ ਟਾਈਮ ਤਾਂ ਸ਼ਾਰਟ ਹੈ ਔਰ ਜੇ ਅਸੀਂ ਮੈਂ ਕਿਹਾ ਵੀ ਬੀਤੇ ਕੱਲ੍ਹ ਅਸੀਂ TV 84 ਦਾ ਇੱਕ ਸੈਗਮੈਂਟ ਇਸ ਦੇ ਉੱਤੇ ਹੀ ਕੀਤਾ ਹੈ, ਜੇ ਉਹਦੇ ਨਾਲ ਤੁਹਾਡਾ ਸਰ ਜਾਏ ਤੇ ਉਹਨੂੰ ਤੁਸੀਂ ਆਪਣੀ ਮਰਜ਼ੀ ਨਾਲ ਜਿਵੇਂ ਵੀ ਹੈ ਉਹ ਡਿਸਪਲੇ ਉਹ ਉਹਨਾਂ ਨੂੰ ਮੈਂ ਭੇਜਿਆ ਤੇ ਉਹਨਾਂ ਦਾ ਜਵਾਬ ਆਇਆ, ਬਹੁਤ ਐਪਰੀਸ਼ੀਏਟ ਕੀਤਾ ਉਹਨਾਂ ਨੇ ਕਿ ਬੜਾ ਕੰਸਾਈਜ਼ ਔਰ ਦੂਜਾ ਹੁਣ ਉਹਦੇ 'ਚ ਵੀ ਅਸੀਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ 'ਚ ਕੀ ਕਿਹਾ ਉਸ ਦੇ ਨਾਲ ਹੀ ਜੋੜ ਕੇ ਗੱਲ ਕੀਤੀ ਸੀ। ਹੁਣ ਅੱਜ ਅਸੀਂ ਦੂਸਰਾ ਸੈਗਮੈਂਟ ਅਗੇਨ ਜਦੋਂ ਕਰ ਰਹੇ ਹਾਂ ਤੇ ਜ਼ਿਕਰ ਬੀਬੀ ਹਰਸਿਮਰਤ ਕੌਰ ਬਾਦਲ ਦਾ ਹੀ ਹੈ। ਹਾਲਾਂ ਜਦੋਂ ਮੈਂ ਕੱਲ੍ਹ ਵੀ ਬੀਬੀ ਦੇ ਬਿਆਨ ਜੋ ਪਾਰਲੀਮੈਂਟ 'ਚ ਉਹਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹਨਾਂ 12 ਘੰਟਿਆਂ ਦੀ ਡਿਬੇਟ ਦੇ ਵਿੱਚ ਆਪੋਜੀਸ਼ਨ ਧਿਰ ਨੇ ਬੜੀ ਮਜ਼ਬੂਤੀ ਨਾਲ ਜਿਹੜਾ ਉਹ ਘੱਟ ਗਿਣਤੀ ਮੁਸਲਮਾਨਾਂ ਦੇ ਹੱਕ 'ਚ ਆਵਾਜ਼ ਚੁੱਕੀ ਔਰ ਅੱਜ ਵੀ ਜਿਹੜੇ ਉਹਨਾਂ ਦੇ ਬਿੱਲ ਪਾਸ ਹੋਣ ਤੋਂ ਬਾਅਦ ਵੀ ਕਮੈਂਟ ਨੇ ਸਭ ਤੋਂ ਸਟਰੋਂਗ ਤਾਂ ਮਮਤਾ ਬੈਨਰਜੀ, ਉਹ ਤਾਂ ਹਾਲਾਂਕਿ ਕੋਈ ਪਾਰਲੀਮੈਂਟ 'ਚ ਨਹੀਂ ਹੈ ਪਰ ਐਜ਼ ਏ ਚੀਫ ਮਿਨਿਸਟਰ ਨੇ ਕਿਹਾ ਕਿ ਵੀ ਇਹ ਜਿਹੜਾ BJP ਦਾ ਇਹ ਸਾਰਾ ਵਕਫ ਬਿੱਲ ਵਾਲਾ ਪਾਰਟ ਹੈ, BJP brought ਵਕਫ ਬਿੱਲ ਟੂ ਡਿਵਾਈਡ ਕੰਟਰੀ will nullify it when new government is formed at center. ਇਹ ਹੈ ਰੀਅਲ ਐਕਸ਼ਨ ਜਿਹੜਾ ਕਾਂਗਰਸ ਜਾਂ ਕਿਸੇ ਨੇ ਨਹੀਂ ਕਿਹਾ ਹੈ। ਉਹਨੇ ਕਿਹਾ ਕਿ ਵੀ ਇਹ ਕੌਮ ਨੂੰ ਮੁਲਕ ਨੂੰ ਵੰਡਣ ਵਾਲੀ ਲਾਈਨ ਹੈ ਤੇ ਜਦੋਂ ਨਵੀਂ ਸਰਕਾਰ ਸਾਡੀ ਬਣੀ ਪਾਰਲੀਮੈਂਟ 'ਚ ਅਸੀਂ ਇਹਨੂੰ ਖਤਮ ਕਰਾਂਗੇ। ਇਹ ਹੈ ਪ੍ਰੋਮਿਸ ਜਿਹੜਾ ਐਵੇਂ ਨਹੀਂ ਲੋਕਾਂ 'ਚ ਜਾਂ ਜੇ ਉਹਨੇ ਆਪਣੀ ਥਾਂ ਬਣਾਈ ਹੋਈ ਉਹ ਪੂਰਾ ਜਦੋਂ ਸਟੈਂਡ ਲੈਂਦੇ ਆ ਤਾਂ ਫਿਰ ਉਹ ਗੋਂਗਲੂਆਂ ਤੋਂ ਮਿੱਟੀ ਲੈਣ ਵਾਲਾ ਕੰਮ ਨਹੀਂ ਹੁੰਦਾ। ਹਾਲਾਂ ਜਿਹੜੇ ਕਮਿਊਨਿਸਟ ਸੋਸ਼ਲਿਸਟ ਨੇ ਉਹਨਾਂ 'ਚ ਬ੍ਰਿੰਦਾ ਕਰਾਤ ਔਰ ਦੂਸਰਾ ਉਹਨਾਂ ਨੇ ਕਿਹਾ ਵਕਫ ਬਿੱਲ BJP ਟਰਾਈਂਗ ਟੂ ਸਨੈਚ ਰਾਈਟਸ ਆਫ ਮੁਸਲਿਮਸ ਸੇਜ਼ ਬ੍ਰਿੰਦਾ ਕਰਾਤ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਇਹ ਉਹਨਾਂ ਦੇ ਹੱਕ ਖੋਹਣ ਦੀ ਗੱਲ ਹੈ। ਇਸੇ ਤਰ੍ਹਾਂ ਸੋਨੀਆ ਗਾਂਧੀ ਨੇ ਕਿਹਾ ਵਕਫ ਅਮੈਂਡਮੈਂਟ ਬਿੱਲ ਏਮਡ ਐਟ ਪਰਮਾਨੈਂਟ ਪੋਲਰਾਈਜੇਸ਼ਨ ਅਸਾਲਟ ਔਨ ਕਨਸਟੀਟਿਊਸ਼ਨ
ਕਿ ਪੱਕਾ ਧਰੂਵੀਕਰਨ ਦੋਨਾਂ ਕੌਮਾਂ ਦਾ ਕਰਨ ਦਾ ਔਰ ਇਹ ਭਾਰਤ ਦੇ ਸੰਵਿਧਾਨ ਦੇ ਉੱਤੇ ਹਮਲਾ ਹੈ। ਔਰ ਇਸੇ ਤਰ੍ਹਾਂ ਕੇਸੀ ਵੈਨੂਗੋਪਾਲ ਨੇ ਇਹ ਕਿਹਾ, ਇੰਡੀਆ ਵਿਟਨੈਸਿੰਗ ਸਿਸਟਮੈਟਿਕ ਐਰੋਜਨ ਆਫ ਫਰੀडम ਆਫ ਸਪੀਚ। ਕੇਸੂ ਵੈਨੂ ਨੇ ਕਿਹਾ ਕਿ ਜੀ ਇਹ ਸਾਡਾ ਈਵਨ ਇਸ ਮੁਲਕ ਦੇ ਵਿੱਚ ਜਿਹੜਾ ਹੱਕ ਹੈ ਆਪਣੀ ਗੱਲ ਕਹਿਣ ਦਾ ਉਹ ਵੀ ਖੋਇਆ ਜਾ ਰਿਹਾ। ਔਰ ਇਸ DMK ਨੇ CM ਸਟਾਲਿਨ ਇਹ ਵੀ ਸਿੰਸੀਅਰ ਔਰ ਲੌਂਗ ਜਿਹਨੂੰ ਵਿਜ਼ਨ ਕਹਿੰਦੇ ਨੇ ਉਸ ਵਾਲਾ ਬੰਦਾ ਹੈ। ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਸੁਪਰੀਮ ਕੋਰਟ 'ਚ ਜਾਵਾਂਗੇ ਇਸ ਵਕਫ ਅਮੈਂਡਮੈਂਟ ਬਿੱਲ ਦੇ ਖਿਲਾਫ। ਔਰ ਇਸੇ ਤਰ੍ਹਾਂ ਪ੍ਰਕਾਸ਼ ਕਰਾਤ ਜਿਹੜਾ ਉਹ ਦੂਸਰੀ ਬੀਬੀ ਕਰਾਤ ਦਾ ਹਸਬੈਂਡ ਹੈ, ਉਹਨੇ ਕਿਹਾ ਨੈਵਰ ਸਿੰਸ ਇੰਡੀਪੈਂਡੈਂਸ ਹੈਜ਼ ਦੇਅਰ ਬੀਨ ਸੱਚ ਅ ਸੀਰੀਅਸ ਅਟੈਕ ਔਨ ਇੰਡੀਅਨ ਫੈਡਰਲਿਜ਼ਮ, ਕਿ ਭਾਰਤ ਦਾ ਜਿਹੜਾ ਫੈਡਰਲ ਢਾਂਚਾ ਹੈ ਇਸ ਦੇ ਉੱਤੇ ਇੰਨਾ ਸੀਰੀਅਸ ਅਟੈਕ ਕਦੇ ਨਹੀਂ ਹੋਇਆ ਜਿਵੇਂ ਹੁਣ ਹੋਇਆ। ਔਰ ਇਹ ਖੜਗਾ ਜਿਹੜਾ ਕਾਂਗਰਸ ਦਾ ਲੀਡਰ ਹੈ ਰਾਜ ਸਭਾ 'ਚ, ਉਹਨੇ ਕਿਹਾ BJP ਟਰਾਈਂਗ ਟੂ ਸੋ ਸੀਡਸ ਆਫ ਕਨਫਲਿਕਟ ਥਰੂ ਵਕਫ ਬਿੱਲ। ਹੁਣ ਇਹ ਸਭ ਦੇ ਬੜੇ ਮਜ਼ਬੂਤ ਨੇ, ਪਰ ਮੈਂ ਸਮਝਦਾ ਵੀ ਜਦੋਂ ਮੈਂ ਅੱਜ ਇਹ ਦੇਖ ਰਿਹਾ ਸੀ ਕਿ ਬੇਸ਼ੱਕ ਆਪੋਜੀਸ਼ਨ ਨੇ ਖੁੱਲ੍ਹ ਕੇ ਇਹਦਾ ਵਿਰੋਧ ਕੀਤਾ, 12 ਘੰਟੇ ਡਿਬੇਟ ਚੱਲੀ, ਪਰ ਇਨ ਦਾ ਐਂਡ 51 ਸ਼ੇਰਾਂ ਨਾਲੋਂ 49 ਸ਼ੇਰਾਂ ਨਾਲੋਂ 51 ਗਧੇ ਉਹਨਾਂ ਨੇ ਪਾਵਰਫੁਲ ਹੋਣਾ। ਜਦੋਂ ਮੈਜੋਰਿਟੀ ਉਹਨਾਂ ਦੇ ਕੋਲ ਹੈ, ਤੁਸੀਂ ਲੈਕਚਰ ਕਰੋ, ਤੱਤੇ ਹੋਵੋ, ਠੰਡੇ ਹੋਵੋ ਇੰਦਾ। ਔਰ ਬਹੁਤਿਆਂ ਨੂੰ ਸ਼ਾਇਦ ਇਸ ਗੱਲ ਦੀ ਸਮਝ ਨਹੀਂ ਹੈ, ਜਦੋਂ ਬਹੁਤੇ ਕਹਿਣਗੇ ਕਿ ਜੀ 23 ਮਾਰਚ 1940 ਨੂੰ ਪਾਕਿਸਤਾਨ ਦਾ ਜਿਹੜਾ ਉਹ ਲਾਹੌਰ ਰੈਜ਼ੋਲੂਸ਼ਨ ਹੋਇਆ ਔਰ ਉਸ ਤੋਂ ਬਾਅਦ ਇਹ ਠੀਕ ਹੈ ਕਿ ਉਹ ਇੱਕ ਨੈਗੋਸ਼ੀਏਸ਼ਨ ਦੇ ਲਈ ਔਰ ਇੱਕ ਆਈਡੀਆ ਜਿਸ ਨੂੰ ਉਹਨਾਂ ਨੇ ਜਿਹੜਾ ਉਹਨੂੰ ਸਕ੍ਰਿਪਟ ਦਿੱਤੀ। ਆਈਡੀਆ ਤਾਂ ਅਲਾਮਾ ਇਕਬਾਲ ਦੇ ਜ਼ਮਾਨੇ ਤੋਂ ਜਾਂ ਮੁਸਲਿਮ ਲੀਗ ਦੇ ਉਹਨਾਂ ਦੇ ਕਨਵੈਨਸ਼ਨ 'ਚ ਐਡਰੈਸ ਤੋਂ ਸੀ, ਲੇਕਿਨ ਇਸ ਦੇ ਲਈ ਫੁੱਲ ਮਾਈਂਡ ਮੁਹੰਮਦ ਅਲੀ ਜਿਨਾ ਜਨਾਬ ਨੇ ਉਦੋਂ ਬਣਾਇਆ ਜਦੋਂ ਹੁਣ ਇਹ ਜਿਹੜੀ ਕਾਂਸਟੀਟਿਊਐਂਟ ਅਸੈਂਬਲੀ ਹੈ ਜਿਹਨੇ ਕਾਂਸਟੀਟਿਊਸ਼ਨ ਬਣਾਇਆ, ਇਹ ਤਾਂ 1946 'ਚ ਬਣ ਗਈ ਸੀ। ਇਹ ਕੋਈ ਇਹ ਨਹੀਂ ਹੈ, ਇਹੀ ਕਾਰਨ ਹੈ ਵੀ ਉਹਦੀ ਅੱਗੋਂ ਕੰਟੀਨਿਊਟੀ ਹੋਈ। ਬਿਲਕੁਲ। ਲੇਕਿਨ ਉਸ ਪੀਰੀਅਡ 'ਚ ਜਦੋਂ ਇਹ ਜ਼ੋਨਿੰਗ ਦੀ ਗੱਲ ਚੱਲ ਰਹੀ ਸੀ, ਜ਼ੋਨਿੰਗ A B C ਕਿ ਜੀ ਸਾਰੇ ਸੂਬੇ ਹਿੰਦੂ ਮੈਜੋਰਿਟੀ ਸੂਬੇ ਜਿਹੜੇ ਨੇ ਉਹ ਜ਼ੋਨ A 'ਚ ਆ ਜਾਣ, ਮੁਸਲਿਮ ਮੈਜੋਰਿਟੀ ਜ਼ੋਨ B ਹੋਏ, ਤੇ ਜਿਹੜੀਆਂ ਪ੍ਰਿੰਸਲੀ ਗਵਰਨਡ ਸਟੇਟਸ ਨੇ ਉਹ ਜ਼ੋਨ C ਹੋਏ। ਔਰ ਉਹਦੇ 'ਚ ਕੋਈ ਵੀ ਜਿਹੜਾ ਲੋਕਲ ਲੈਵਲ ਦੇ ਕਾਨੂੰਨ ਬਣਾਉਣ ਦਾ ਉਹਨਾਂ ਕੋਲ ਹੱਕ ਹੋਏ, ਫੈਡਰਲ ਲੈਵਲ ਦੇ ਉੱਤੇ ਜਿਹੜਾ ਉਹ ਸਾਂਝਾ ਪਾਰਟ ਹੋਏ। ਔਰ ਜਿਹੜਾ ਵੀ ਕੋਈ ਕਾਨੂੰਨ ਬਣੇ, ਜਦੋਂ ਤੱਕ ਉਹ ਜਿਹੜੇ ਪ੍ਰੋਵਿੰਸਿਸ ਉਹਨੂੰ ਅਪਰੂਵ ਨਹੀਂ ਕਰਦੇ, ਉਹਨਾਂ ਦੇ ਪ੍ਰੋਵਿੰਸ 'ਤੇ ਲਾਗੂ ਨਾ ਹੁੰਦਾ ਹੋਏ। ਸੋ ਇਹ ਇੱਕ ਟਰੂ ਫੈਡਰਲ ਸਟਰਕਚਰ ਸੀ, ਜਿਵੇਂ ਅਸੀਂ ਅਮਰੀਕਾ ਦਾ ਸਟੇਟਸ ਦਾ ਔਰ ਫੈਡਰਲ ਦਾ ਸਿਸਟਮ ਦੇਖਦੇ। ਬਿਲਕੁਲ। ਹੁਣ ਕਾਂਸਟੀਟਿਊਐਂਟ ਅਸੈਂਬਲੀ ਦਾ ਸੈਸ਼ਨ ਚੱਲ ਰਿਹਾ ਸੀ ਜਦੋਂ ਕਿ ਇਹ ਤਜਵੀਜ਼ ਵੀ, ਔਰ ਉਦੋਂ ਅਜੇ ਕੈਬਨਿਟ ਮਿਸ਼ਨ ਔਰ ਜੌਨ ਕ੍ਰਿਪਸ ਮਿਸ਼ਨ ਇਹ ਸਾਰਿਆਂ ਦਾ ਵੀ ਆਮਦ ਅਜੇ ਸ਼ੁਰੂ ਹੋਈ ਸੀ। ਔਰ ਜਵਾਹਰ ਲਾਲ ਨਹਿਰੂ ਨੇ ਜਿਹੜਾ ਜ਼ਾਹਰ ਹੈ ਜਿਸ ਬਾਰੇ ਕਲੀਅਰ ਸੀ ਵੀ ਉਹਨੂੰ ਹੀ ਜਿਹੜਾ ਪਟੇਲ ਤੋਂ ਤਰਜੀਹ ਦੇ ਕੇ ਗਾਂਧੀ ਨੇ ਐਜ਼ ਏ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਜਾਂ ਫਿਊਚਰ ਦਾ ਲੀਡਰ ਨੰਬਰ 1 ਬਣਾਇਆ ਸੀ। ਉਹਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਵੀ ਠੀਕ ਹੈ ਅਸੀਂ ਇਸ ਦੇ ਉੱਤੇ, ਪਰ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਜਿਹੜੀ ਬਹਿਸ ਹੈ ਜਾਂ ਜਿਹੜੇ ਫੈਸਲੇ ਨੇ ਉਹ ਮੈਜੋਰਿਟੀ ਦੇ ਨਾਲ ਹੋਣਗੇ। ਔਰ ਹੁਣ ਜਿਹਨਾਂ ਵਕੀਲ ਸੀ ਬਹੁਤ ਚੰਗੀ ਤਰ੍ਹਾਂ ਉਹਨੇ ਦੇਖ ਲਿਆ, ਉਹਨੇ ਕਿਹਾ ਵੀ ਇਹ ਤਾਂ ਅਸੈਂਬਲੀ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਤਾਂ ਅਲਟੀਮੇਟਲੀ ਜੇ ਮੈਜੋਰਿਟੀ ਨੇ ਹੀ ਫੈਸਲਾ ਕਰਨਾ ਉਹ ਤਾਂ ਇਹਨਾਂ ਦੀ ਹੋਣੀ ਹੈ ਵੀ ਅਸੀਂ 9 ਕਰੋੜ ਹੈ, 33 ਕਰੋੜ ਨੇ ਔਰ ਨੁਮਾਇੰਦੇ ਇਹਨਾਂ ਦੇ ਹੀ ਹੋਣੇ ਨੇ। ਹੁਣ ਬਹੁਤ ਵਾਰ ਜਦੋਂ ਕਾਂਸਟੀਟਿਊਐਂਟ ਅਸੈਂਬਲੀ ਨੂੰ ਲੈ ਕੇ ਜਾਂ ਡਾਕਟਰ ਅੰਬੇਦਕਰ ਨੂੰ ਲੈ ਕੇ ਵੀ ਬਹਿਸ ਹੁੰਦੀ ਹੈ ਕਿ ਜੀ ਉਹ ਕਾਂਸਟੀਟਿਊਸ਼ਨ ਦੇ ਲਿਖਾਰੀ ਰਾਖੇ ਬਣਾਇਆ, ਦੂਜਾ ਕਾਂਸਟੀਟਿਊਸ਼ਨ ਕੋਈ ਨਾਵਲ ਨਹੀਂ ਹੈ ਕਿ ਵੀ ਇੱਕ ਬੰਦਾ ਬੈਠਾ ਤੇ ਉਹਨੇ ਲਿਖ ਕੇ ਦੇ ਦਿੱਤਾ ਤੇ ਉਹ ਜਿਹੜਾ ਤੁਹਾਡਾ ਕਾਂਸਟੀਟਿਊਸ਼ਨ ਬਣ ਗਿਆ। ਕਾਂਸਟੀਟਿਊਸ਼ਨ ਦੇ ਵਿੱਚ ਕੋਈ ਵੀ ਪ੍ਰੋਵੀਜ਼ਨ ਆਉਂਦਾ ਹੈ ਉਸ ਨੂੰ ਤੁਸੀਂ ਸਬਜੈਕਟ ਟੂ ਡਿਬੇਟ ਕਰਦੇ ਹੋ, ਤੁਸੀਂ ਪ੍ਰੀਜ਼ਾਈਡ ਕਰ ਰਹੇ ਹੋ ਕਾਂਸਟੀਟਿਊਐਂਟ ਅਸੈਂਬਲੀ ਦੇ ਸੈਸ਼ਨ ਨੂੰ, ਔਰ ਉਹਦੇ 'ਚ ਅਲਟੀਮੇਟਲੀ ਸਬਜੈਕਟ ਟੂ ਵੋਟਿੰਗ ਹੁੰਦਾ ਹੈ। ਹੁਣ ਉਹਦੇ 'ਚ ਡਾਕਟਰ ਰਜਿੰਦਰ ਪ੍ਰਸਾਦ ਖਤਰਨਾਕ ਬੰਦਾ ਉਹ ਵੀ ਇਨਵੋਲਵ ਹੈ। ਔਰ ਉਹਦੇ 'ਚ ਹੁਣ ਇਸੇ ਤਰ੍ਹਾਂ ਜਿਵੇਂ ਅਸੀਂ ਕਹਿੰਦੇ ਹਾਂ ਜੀ 2 ਸਿੱਖ ਨੁਮਾਇੰਦੇ ਜਿਨ੍ਹਾਂ ਨੇ ਜਦੋਂ ਯਾਦ ਦਹਾਨੀ ਕਰਵਾਈ ਕਿ ਜੀ ਸਾਡੇ ਨਾਲ ਇਕਰਾਰ ਹੈ ਕਿ ਸੈਪਰੇਟ ਪ੍ਰੋਵਿੰਸ ਨਾਰਥ 'ਚ ਹੋਏਗਾ ਜਿਹਦੇ 'ਚ ਸਿੱਖ ਵੀ ਆਜ਼ਾਦੀ ਦਾ ਜਿਹੜਾ ਲਹੂ ਉਹਨਾਂ ਨੂੰ ਵੀ ਗਰਮਾਏ, ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ ਨੇ ਲਿਆਂਦਾ, ਕਾਂਸਟੀਟਿਊਐਂਟ ਅਸੈਂਬਲੀ 'ਚ ਰਿਜੈਕਟ ਹੋ ਗਿਆ। ਇਸ ਤਰ੍ਹਾਂ ਹੋਰ ਵੀ ਇਸ਼ੂ ਜਿਹੜੇ ਕਈ ਨੇ ਉਹ ਸਿੰਪਲ ਵੋਟਿੰਗ ਨਾਲ ਹੁੰਦੇ। ਸੋ ਇਹ ਇਵੇਂ ਹੀ ਹੈ ਜਿਵੇਂ ਹੁਣ ਜਿਹੜਾ ਸਪੀਕਰ ਹੈ ਬੈਠਾ ਪਾਰਲੀਮੈਂਟ ਦੀ ਕਾਰਵਾਈ ਚਲਾ ਰਿਹਾ,
ਇਨ ਦਾ ਐਂਡ ਉਹਦੇ ਕੋਲ ਆਪਣੀ ਕਾਸਟਿੰਗ ਵੋਟ ਤਾਂ ਹੁੰਦੀ ਹੈ ਜਦੋਂ ਕਿ ਕੋਈ ਇਸ ਕਿਸਮ ਦਾ ਅੱਧੋ ਅੱਧ ਵੋਟ। ਅਦਰਵਾਈਜ਼ ਜੋ ਪਾਰਲੀਮੈਂਟ ਨੇ, ਜੇ ਹੁਣੇ ਵਕਫ ਬਿੱਲ 12 ਘੰਟੇ ਡਿਬੇਟ ਹੋਇਆ, ਨੋ ਮੈਟਰ ਕਿੰਨੇ ਲੌਜਿਕ ਦਿੱਤੇ ਗਏ, ਕਿੰਨੇ ਕੀ ਹੈ, ਅਲਟੀਮੇਟਲੀ ਸਿੰਪਲ ਮੈਜੋਰਿਟੀ ਦੇ ਨਾਲ ਉਹਨੂੰ ਰੱਦ ਕਰਤਾ। ਹੁਣ ਇਸ ਗੱਲ ਨੂੰ ਜਿਹੜੇ ਨੇ ਉਹ ਕਾਇਦੇ ਆਜ਼ਮ ਸਮਝ ਗਏ ਵੀ ਅਜੇ ਤਾਂ ਇਹਨਾਂ ਕੋਲ ਪਾਵਰ ਨਹੀਂ ਹੈ, ਤੇ ਸਿੰਪਲ ਮੈਜੋਰਿਟੀ ਦਾ ਮਤਲਬ ਤਾਂ ਹਿੰਦੂ ਡੋਮੀਨੈਂਸ ਹੈ, ਬਿਲਕੁਲ ਵੀ ਇਹ ਸਾਡੇ ਲਈ ਤਾਂ ਕੋਈ ਸਪੇਸ ਹੀ ਨਹੀਂ ਬਚੇਗਾ। ਔਰ ਇਸ ਤੋਂ ਇਲਾਵਾ 1937 ਦੇ ਵਿੱਚ ਜਦੋਂ ਪਹਿਲੀਆਂ ਕੰਟਰੋਲਡ ਇਲੈਕਸ਼ਨਸ ਹੋਈਆਂ, ਥੋੜੇ ਬਹੁਤ ਰਾਈਟਸ ਦੇ ਕੇ ਸੂਬਿਆਂ ਦੇ ਵਿੱਚ ਬਹੁਤਿਆਂ 'ਚ ਕਾਂਗਰਸ ਦੀਆਂ ਹਕੂਮਤਾਂ ਬਣੀਆਂ ਸੀ, ਔਰ ਉਹਨਾਂ ਨੇ ਜਿਵੇਂ ਹਿੰਦੂਤਵੀ ਏਜੰਡਾ ਲਾਗੂ ਕੀਤਾ, ਸੂਰਿਆ ਨਮਸਕਾਰ ਵੀ, ਦੂਜੇ ਵੀ, ਉਹ ਉਹਨਾਂ ਨੂੰ ਨਜ਼ਰ ਆ ਗਿਆ ਕਿ ਵੀ ਜਦੋਂ ਇਹਨਾਂ ਦੇ ਕੋਲ ਪਾਵਰ ਆਈ ਤੇ ਸਿੰਪਲ ਮੈਜੋਰਿਟੀ ਦੇ ਨਾਲ ਹੀ ਡਿਸੀਜਨ ਹੋਣੇ ਨੇ ਤੇ ਸਾਡੇ ਪੱਲੇ ਤਾਂ ਕੁਝ ਨਹੀਂ ਹੋਣਾ। ਹੁਣ ਅੱਜ ਤੁਸੀਂ ਦੇਖੋ ਕਿ 20 ਕਰੋੜ ਛੋਟੀ ਗਿਣਤੀ ਨਹੀਂ ਹੈ, 20 ਕਰੋੜ ਬਹੁਤ ਵੱਡਾ ਨੰਬਰ ਹੈ। ਇੰਡੋਨੇਸ਼ੀਆ ਤੋਂ ਬਾਅਦ, ਪਾਕਿਸਤਾਨ ਤੋਂ ਬਾਅਦ ਭਾਰਤ ਦੇ ਮੁਸਲਮਾਨਾਂ ਦੀ ਗਿਣਤੀ ਹੈ। ਪਰ ਕਿਵੇਂ ਉਹਨਾਂ ਨੇ ਆਰਟੀਕਲ 370 ਜਿਹੜਾ ਕਨਸਟੀਟਿਊਸ਼ਨ 'ਚ ਐਮਬੈਡਡ ਸੀ, ਸਿੰਪਲ ਮੈਜੋਰਿਟੀ ਦੇ ਨਾਲ ਉਹਨਾਂ ਨੇ ਕੱਢਤਾ, ਖਤਮ ਕਰਤਾ, ਸੂਬੇ ਦਾ ਵਜੂਦ ਖਤਮ ਕਰਤਾ। ਹੁਣ ਇਹ ਜਿਹੜਾ ਵਕਫ ਐਕਟ ਜਿਹੜਾ ਜਿਹਦੇ ਥੱਲੇ ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਕਿ ਅੱਲਾ ਦੇ ਨਾਂ 'ਤੇ ਦਿੱਤੀਆਂ ਹੋਈਆਂ ਨੇ, ਡੋਨੇਟਡ ਨੇ, ਉਹਨਾਂ 'ਤੇ ਸਰਕਾਰ ਦਾ ਤਾਂ ਕੋਈ ਹੱਕ ਨਹੀਂ ਹੈ, ਲੇਕਿਨ ਆਲਰੇਡੀ ਕਾਨੂੰਨ ਐਗਜ਼ਿਸਟ। ਤੁਸੀਂ ਅਮੈਂਡਮੈਂਟ ਦੇ ਨਾਂ ਥੱਲੇ ਜੇ ਕੰਟਰੋਲ ਹੀ ਲੈਣਾ ਤੇ ਜ਼ਾਹਰ ਹੈ ਵੀ ਸਿੰਪਲ ਮੈਜੋਰਿਟੀ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਸਿੱਖਾਂ ਦੇ ਲਈ ਵੀ ਇਹ ਸਬਕ ਹੈ ਕਿ ਭਾਈ ਇਨ ਦਾ ਐਂਡ ਆਫ ਦਾ ਡੇ ਅੱਜ ਵੀ ਇੱਕ ਤਬਕਾ ਹੈ। ਹੁਣ ਜਦੋਂ ਸਿੱਖਾਂ ਦਾ ਇਸ਼ੂ ਇੰਟਰਨੈਸ਼ਨਲੀ ਹਾਈਲਾਈਟ ਹੋਇਆ ਤੇ ਇੱਕ ਤਬਕਾ ਜਿਹੜਾ ਕੋਈ ਨਾ ਕੋਈ ਨੈਗੋਸ਼ੀਏਸ਼ਨ ਕਰਨ ਦੀ ਲਾਈਨ 'ਚ ਜਾਣਾ ਚਾਹੁੰਦਾ ਕਿ ਜੀ ਇੰਡੀਅਨ ਸਟੇਟ ਜੇ ਸਾਨੂੰ ਆਹ ਦੇ ਦੇ। ਉਹ ਅਲਟੀਮੇਟਲੀ ਫੈਸਲੇ ਤਾਂ ਫਿਰ ਮੈਜੋਰਿਟੀ ਨਾਲ ਹੋਣੇ ਨੇ। ਜੋ ਪ੍ਰੋਮਿਸ ਕਰ ਵੀ ਲੈਣ, ਕਨਸਟੀਟਿਊਸ਼ਨ 'ਚ ਲਿਖ ਵੀ ਦੇਣ, ਆਰਟੀਕਲ 25-20 ਚੋਂ ਸਾਨੂੰ ਕੱਢ ਕੇ ਸਿੱਖ ਵੀ ਲਿਖ ਦੇਣ। ਇਹ ਜੂਨ 84 ਤੱਕ ਇਹ ਸੀ ਕਿ ਵੀ ਆਨੰਦਪੁਰ ਮਤਾ, ਟਰੂ ਫੈਡਰਲ ਸਟਰਕਚਰ, ਇਹ ਉਹ। ਹੁਣ ਜਿਹੜੀ ਗੱਲ ਮੈਂ ਸਮਝਦਾ ਕਿ ਵੀ ਹਰਸਿਮਰਤ ਕੌਰ ਬਾਦਲ, ਮੈਂ ਅੱਜ ਕਹਿ ਦਿਆਂ ਕਿਉਂਕਿ ਦੋਵੇਂ ਹੀ ਦਿਨ ਜਿਹੜੀ ਬੀਬੀ ਦੀ ਪ੍ਰੈਜੈਂਟੇਸ਼ਨ ਹੈ ਉਹ ਰਿਮਾਰਕੇਬਲ ਹੈ। ਪਰ ਇਹ ਜਦੋਂ ਮੈਂ ਪੜ੍ਹ ਰਿਹਾ ਸੀ ਕੱਲ੍ਹ ਵੀ ਅੱਜ ਵੀ, ਤਾਂ ਪਹਿਲਾਂ ਤਾਂ ਉਹ ਇੱਕ ਹੈ ਤਾਂ ਕਿਸਿਆ ਪਿਟਿਆ ਸ਼ੇਅਰ ਹੀ ਹੈ, ਪਰ ਉਹ ਉੱਥੋਂ ਦੇ ਜਲੰਧਰ ਦੇ ਹਿੰਦੀ ਮੀਡੀਆ 'ਚ ਬਹੁਤ ਲਿਖਿਆ ਹੁੰਦਾ ਸੀ ਉਹਨੇ, ਵਰਿੰਦਰ ਨੇ ਵੀ ਤੇ ਯਸ਼ ਨੇ ਵੀ, ਕਿ ਔਰ ਉਹਨੂੰ ਫਿਰ ਸਾਧੂ ਸਿੰਘ ਹਮਦਰਦ ਕਾਊਂਟਰ ਕਰਦਾ ਸੀ ਉਹਨੂੰ। ਸਾਧੂ ਸਿੰਘ ਹਮਦਰਦ ਨੇ ਅਜੀਤ ਦੇ ਵਿੱਚ ਫਿਰ ਕਰਨਾ ਕਿ ਜਬ ਦਿਆ ਰੰਜ ਬੁੱਤੋਂ ਨੇ ਤੋ ਖੁਦਾ ਯਾਦ ਆਇਆ, ਕਿ ਵੀ ਪਹਿਲਾਂ ਤਾਂ ਬੁੱਤ ਪ੍ਰਸਤੀ ਸੀ ਤੇ ਜਦੋਂ ਬੁੱਤਾਂ ਨਹੀਂ ਖਿੱਚ ਕੇ ਚਪੇੜ ਮਾਰੀ ਹੋਏਗੀ ਵੀ ਕਿੱਥੇ ਤੋਂ ਜਦ ਦਿੱਤਾ ਕੁਝ ਨਹੀਂ, ਤਾਂ ਫਿਰ ਆਇਆ ਵੀ ਚਲੋ ਜਿਹੜਾ ਅਸੀਂ ਖੁਦਾ ਵੱਲ ਹੋਈਏ। ਤੇ ਬੁੱਤ ਪੂਜਨ ਹੋਣ ਕਰਕੇ ਤਾਂ ਕਾਫਰ ਸੀ, ਤੇ ਜਦੋਂ ਖੁਦਾ ਯਾਦ ਆਇਆ ਤਾਂ ਫਿਰ ਇਹ ਵੀ ਕਿਹਾ ਜਾਂਦਾ ਹੈ ਕਿ ਵੀ ਕੁਫਰ ਟੂਟਾ ਖੁਦਾ ਕਰਕੇ, ਵੀ ਖੁਦਾ ਕੀਤਾ ਤਾਂ ਹੁਣ ਕਾਫਰ ਨਹੀਂ ਰਹੇ। ਹੁਣ ਮੈਂ ਸਮਝਦਾ ਵੀ ਬੀਬੀ ਹਰਸਿਮਰਤ ਕੌਰ ਬਾਦਲ ਰੋਜ਼ ਖੁਦਾ ਕਰ ਰਹੀ ਹੈ, ਪਰ ਉਹ ਜਿਹੜੀ ਬੁੱਤ ਪ੍ਰਸਤੀ ਇਹਦੇ ਘਰ ਵਾਲੇ ਨੇ, ਬੀਬੀ ਦੇ ਨੇ, ਇਹਦੇ ਸਹੁਰੇ ਨੇ, ਜਿਹੜੇ ਅੱਧੀ ਸਦੀ ਜਿਹੜਾ ਉਹ RSS ਦੀ ਆਊਟਫਿਟ ਬਣਾ ਕੇ ਰੱਖਤਾ ਅਕਾਲੀਆਂ ਦੇ, ਸਭ ਕੁਝ ਗਵਾ ਕੇ। ਇਹ ਵੀ ਕਹਿੰਦਾ ਨਾ ਵੀ ਸਭ ਕੁਝ ਗਵਾ ਕੇ ਜੇ ਕੋਈ ਸੰਭਲਿਆ ਤਾਂ ਕੀ ਸੰਭਲਿਆ। ਲੇਕਿਨ ਫਿਰ ਵੀ ਮੈਨੂੰ ਲੱਗਾ ਕਿ ਵੀ ਬੀਬੀ ਨੇ ਘੱਟੋ ਘੱਟ ਉੱਥੇ ਭਾਵੇਂ ਅਸਰ ਕੋਈ ਨਹੀਂ, ਅਲਟੀਮੇਟਲੀ ਤਾਂ ਸਿੰਪਲ ਵੋਟਾਂ ਨਾਲ ਹੀ ਫੈਸਲਾ ਹੋਣਾ ਸੀ, ਉਹ ਉਹਨਾਂ ਨੇ ਪਾਸ ਕਰਤਾ। ਪਰ ਹਰਸਿਮਰਤ ਕੌਰ ਬਾਦਲ ਨੇ ਜਿਹੜੀ ਹੈ ਇੱਕ ਸਿੱਖ ਆਵਾਜ਼, ਪਹਿਲੀ ਗੱਲ ਤਾਂ ਜਿਵੇਂ ਅਸੀਂ ਕੱਲ੍ਹ ਡਿਸਕਸ ਕੀਤਾ ਸੀ ਕਿ ਮੁਸਲਮਾਨਾਂ ਦੇ ਨਾਲ ਖਲੋਣਾ, ਕਿ ਵੀ ਤੁਹਾਨੂੰ ਕੋਈ ਹੱਕ ਨਹੀਂ ਹੈ ਵਕਫ ਦੀਆਂ ਔਰ ਜ਼ਮੀਨਾਂ ਲੈਣ ਦਾ, ਤੁਸੀਂ ਘੱਟ ਗਿਣਤੀਆਂ ਨਾਲ। ਔਰ ਅੱਜ ਜਿਹੜਾ ਕਿਹਾ, ਔਰ ਮੈਨੂੰ ਵੈਸੇ ਹੈਰਾਨੀ ਹੈ ਵੀ ਟ੍ਰਿਬਿਊਨ ਅਦਰਵਾਈਜ਼ ਖਬਰਾਂ ਖਾ ਜਾਂਦਾ, ਲੇਕਿਨ ਉਹਨਾਂ ਨੇ ਬੀਬੀ ਦੀ ਸਟੇਟਮੈਂਟ ਨੂੰ ਹੀ ਆਧਾਰ ਬਣਾ ਕੇ ਹੈਡਲਾਈਨ ਇਹ ਦਿੱਤੀ ਹੈ, BJP's politics depends on ਪਾਕਿਸਤਾਨ, ਮੁਸਲਮਾਨ ਐਂਡ ਖਾਲਿਸਤਾਨ। ਸ਼੍ਰੋਮਣੀ ਅਕਾਲੀ ਦਲ MP ਹਰਸਿਮਰਤ ਕੌਰ ਬਾਦਲ, ਉਹਨਾਂ ਨੇ ਕਿਹਾ ਜੀ 3 ਲਫ਼ਜ਼ ਨੇ, ਇਹੀ ਡਿਸਕ੍ਰਾਈਬ ਕਰਦੇ ਨੇ। ਔਰ ਮੈਂ ਐਗਜ਼ੈਕਟ ਲਫ਼ਜ਼, ਕਿਉਂਕਿ ਅਸੀਂ ਹਮੇਸ਼ਾ ਇਹ ਸਮਝਦੇ ਹਾਂ, ਭਾਵੇਂ ਕਈਆਂ ਨੂੰ ਇਹ ਲੱਗੇ ਵੀ ਪਤਾ ਨਹੀਂ ਹੁਣ ਡਾਕਟਰ ਸਾਹਿਬ ਬਾਦਲ ਦੀ ਹਮਾਇਤ ਕਰਨ ਲੱਗ ਗਏ, ਨਹੀਂ, ਅਸੀਂ ਸਮਝਦੇ ਹਾਂ ਵੀ ਗੁਰੂ ਨੇ ਕ੍ਰਾਈਟੇਰੀਆ ਦਿੱਤਾ ਹੋਇਆ ਵੀ ਸਾਂਝ ਕੀਚਾ ਗੁਣਾ ਕੇਰੀ ਛੋੜ ਅਫਗਨ ਚੱਲੀ ਹੈ, ਜਿਹੜੀ ਠੀਕ ਗੱਲ ਹੈ ਉਹਨੂੰ ਐਪਰੀਸ਼ੀਏਟ ਕਰਨਾ। ਹਾਲਾਂ ਇਹ ਹੁਣ ਡੁੱਬਦੇ ਕੋ ਤਿਨਕੇ ਕਾ ਸਹਾਰਾ ਵਾਂਗ ਇਹ ਲੱਭ ਰਹੇ ਨੇ ਕਿ ਪੰਥਕ ਮੁੱਖ ਧਾਰਾ 'ਚ ਮਿਲ ਜਾਏ ਸਾਨੂੰ ਥਾਂ, ਕਿਉਂਕਿ ਲੋਕਾਂ ਦੀਆਂ ਨਜ਼ਰਾਂ 'ਚ ਨਕਾਰੇ ਹੋਏ ਨੇ। ਪਰ ਬੀਬੀ ਨੇ ਇਹ ਕਿਹਾ, ਦਾ ਪਾਰਟੀ
whose entire politics is based on Hindu-Muslim polarization, whose entire politics based on Pakistan, Musliman and Khalistan, how come they suddenly thought of judicially utilizing Muslims' money? ਉਹਨੇ ਕਿਹਾ ਜੀ ਹੁਣ ਉਹ ਕਹਿੰਦੇ ਨੇ ਜੀ ਕਿ ਇਹ ਵਕਫ ਕੋਲ ਬਹੁਤ ਪੈਸਾ ਹੈ, ਇੰਨੇ ਮੁਸਲਮਾਨ ਗਰੀਬ ਨੇ, ਇਹਨਾਂ ਨੂੰ ਕਿੱਥੋਂ ਦਰਦ ਆ ਗਿਆ ਮੁਸਲਮਾਨਾਂ ਦਾ ਕਿ ਜੀ ਉਹ ਇਹਨਾਂ ਨੇ ਯੂਜ਼ ਕਰਨਾ ਹੈ, ਵੀ ਜਿਨ੍ਹਾਂ ਦੀ ਪੋਲੀਟਿਕਸ ਸੀ ਪਾਕਿਸਤਾਨ, ਮੁਸਲਮਾਨ ਔਰ ਖਾਲਿਸਤਾਨ, ਇਹਨਾਂ ਤਿੰਨਾਂ ਦੇ ਖਿਲਾਫ ਨਫ਼ਰਤ ਫੈਲਾਉਣ ਦੇ ਉੱਤੇ ਖੜੀ ਹੋਏ। ਬਿਲਕੁਲ। ਫਿਰ ਬੀਬੀ ਨੇ ਇਸ ਦੇ ਉੱਤੇ ਕਿਹਾ ਕਿ ਵੀ ਇਹ ਉਹਨਾਂ ਨੇ ਕਿਹਾ ਕਿ ਹਰਸਿਮਰਤ ਬਾਦਲ ਐਕਿਊਜ਼ਡ ਬੀਜੇਪੀ of not having a single Muslim MP in the Lok Sabha, while the 24 parliamentarians, all in opposition, are against the amendment bill. ਹੁਣ 24 MP ਨੇ ਮੁਸਲਮਾਨਾਂ ਦੇ ਜਿਹੜੇ ਵਿਰੋਧੀ ਪਾਰਟੀਆਂ ਚੋਂ ਆਏ ਨੇ। ਉਹਨੇ ਕਿਹਾ ਵੀ ਤੁਸੀਂ ਤਾਂ ਇੱਕ ਵੀ ਮੁਸਲਮਾਨ ਨੂੰ ਟਿਕਟ ਨਹੀਂ ਦਿੱਤੀ ਹੋਈ, ਤੇ ਜਿਹੜੇ 24 MP ਜਿਨ੍ਹਾਂ ਦੇ ਮਜ਼ਹਬ ਨਾਲ ਸੰਬੰਧਿਤ ਵਕਫ ਐਕਟ ਤੁਸੀਂ ਬਣਾ ਰਹੇ ਹੋ, ਉਹਨਾਂ ਸਾਰਿਆਂ ਨੇ ਇਹਦਾ ਵਿਰੋਧ ਕੀਤਾ। ਫਿਰ ਬੀਬੀ ਇੱਥੇ ਤਾਂ ਨਹੀਂ ਰੁਕੀ, ਉਹਨਾਂ ਨੇ ਕਿਹਾ ਕਿ ਵੀ when I tried to find information on the politics behind introducing the bill, I came across a paper on Waqf asset management that revealed 27% of Waqf land is in the Uttar Pradesh, where elections are scheduled to take place within the next year and a half, Mrs. Badal said. ਉਹਨੇ ਕਿਹਾ ਜੀ ਮਤਲਬ ਮੈਂ ਦੇਖਿਆ ਕਿ ਵੀ ਇਹ ਜਿਹੜੀਆਂ ਪ੍ਰਾਪਰਟੀਆਂ ਨੇ 27% ਕੱਲੀਆਂ ਯੂਪੀ 'ਚ ਨੇ, ਔਰ ਹੁਣ ਉੱਥੇ 1.5 ਸਾਲ ਬਾਅਦ ਇਲੈਕਸ਼ਨ ਹੋਣੀ ਹੈ, ਔਰ ਆਲਮੋਸਟ 20-21% ਪਾਪੂਲੇਸ਼ਨ ਯੂਪੀ ਦੀ ਮੁਸਲਮਾਨ ਹੈ, ਉਹਦਾ ਐਡਵਾਂਟੇਜ ਇਹਨਾਂ ਨੇ ਲੈਣਾ। ਫਿਰ ਬੀਬੀ ਜੀ ਨੇ ਕਿਹਾ the Sikhs, a minority community, have long demanded the amendment of Article 25B. We are Sikhs, not Hindus, but you refuse to acknowledge our identity. Badal said, if you introduce a bill that addresses our concerns, we will support it. ਉਹਨੇ ਕਿਹਾ ਸਾਨੂੰ ਹਿੰਦੂ ਬਣਾਇਆ ਹੋਇਆ ਤੁਸੀਂ 25-20 'ਚ। ਵਾਹ ਵਾਹ ਵਾਹ, ਇਹ ਕੌਣ ਬੋਲ ਰਿਹਾ ਹੈ? ਕਿਹਾ ਜੀ ਇਹ ਤੁਸੀਂ ਲਿਆਓ, ਸਾਨੂੰ ਤਸੱਵਰ ਕਰੋ ਸਾਡਾ ਵੱਖਰੀ ਆਈਡੈਂਟਿਟੀ ਦੀ। ਫਿਰ ਉਹਨੇ ਕਿਹਾ ਕਿ ਵੀ ਇਹ ਤੁਸੀਂ ਉਹਨਾਂ ਦਾ ਵਕਫ ਬੋਰਡ ਲੈ ਰਹੇ ਹੋ, ਉਹਨਾਂ 'ਚ ਹਿੰਦੂ ਮੈਂਬਰ ਵੀ ਵਾੜ ਰਹੇ ਹੋ। The Bathinda MP challenged the government to appoint 2 Muslim members to Ram Temple Trust to demonstrate the sincerity, ਕਿ ਜੇ ਤਾਂ ਇੰਨਾ ਹੀ ਤੁਸੀਂ ਸਿੰਸੀਅਰ, 2 ਮੁਸਲਮਾਨਾਂ ਨੂੰ ਬਣਾਓ ਰਾਮ ਟੈਂਪਲ ਟਰਸਟ ਦੇ ਵਿੱਚ। ਬਿਲਕੁਲ। The bill is merely an attempt to seize Muslim land and assets. ਇਹ ਬਿੱਲ ਜਿਹੜਾ ਹੈ ਮੁਸਲਮਾਨਾਂ ਦੀਆਂ ਜਾਇਦਾਦਾਂ ਦੂਜੇ ਤੇ ਕਬਜ਼ਾ ਕਰਨ ਲਈ ਹੈ। You have a history of infiltrating institutions such as the board of Nanded and Hazur Sahib Gurdwara. After ousting elected members, you did the same at Patna Sahib and are now attempting to manipulate SGPC. ਇਹੀ ਤੁਸੀਂ ਕੀਤਾ, ਸਾਡੇ ਹਜ਼ੂਰ ਸਾਹਿਬ ਦੇ ਇਲੈਕਟਡ ਬੰਦੇ ਕੱਢ ਕੇ ਆਪਣੇ ਬਾੜੇ ਪਟਨਾ ਸਾਹਿਬ ਕੀਤਾ, ਹੁਣ ਤੁਸੀਂ SGPC ਦੇ ਉੱਤੇ ਇਹ ਕਰਨਾ ਚਾਹੁੰਦੇ ਹੋ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਤੁਸੀਂ ਕਹਿੰਦੇ ਹੋ ਦੂਜਿਆਂ ਨੂੰ, accused BJP of being the real ਟੁਕੜੇ gang dividing minority community. This is a classic case of divide and rule, bulldozer politics. You are now dividing Muslims and Shias and Sunnis. You have a history of dividing communities, whether it is Muslims or Sikhs. क्या है, मैं तो बार बार देखा ये बीबी ਦੇ ਬਿਆਨ, ਔਰ ਕਿਉਂਕਿ ਆਵਾਜ਼ ਵੀ ਥੋੜੀ ਉੱਚੀ ਚ ਬੋਲਦੀ ਹੈ ਬੀਬੀ, ਤੇ ਉਹ ਦਹਾੜਨ ਵਾਲੀ ਗੱਲ ਹੀ ਸੀ ਪਾਰਲੀਮੈਂਟ ਦੇ ਵਿੱਚ, ਔਰ ਸਭ ਸੁੱਪ ਹੋ ਕੇ ਬੈਠੇ ਨੇ। ਮੈਂ ਕਿਹਾ ਵੀ ਕਾਸ਼ ਇਹ ਜਿਹੜੀ ਹੁਣ ਗੱਲਾਂ ਹਾਂ ਹੁੰਦਾ ਤੇ ਘੱਟੋ ਘੱਟ ਸਿੱਖ ਤੁਹਾਨੂੰ ਸਿਰਾਂ ਤੇ ਚੁੱਕਿਆ ਹੁੰਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।